ਡਰਾਈਵਰਾਂ ਦੀ ਸ਼ਾਰਟੇਜ ਤੇ ਹੈ ਹੀ ਹੈ। ਹੁਣ ਟਰੱਕ ਵੇਚਣਾ ਆ, ਇਸ ਮਾਮਲੇ 'ਚ ਕੀ ਕਰਨ? ਆਪ ਵੇਚਣ, ਆਕਸ਼ਨ ਕਰਨ? ਕੀ ਰਾਹ ਹੈ ਜਿਹੜਾ ਤੁਸੀਂ ਸੁਜੈਸਟ ਕਰਦੇ ਜੀ? ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਸਿਚੁਏਸ਼ਨ ਕਿੰਨੀ ਕ੍ਰਿਟੀਕਲ ਆ। ਆਪ ਵੇਚ ਸਕਦੇ ਹੋ। ਦੂਸਰਾ ਜਿਹੜੀ ਆਕਸ਼ਨ ਹੁੰਦੀ ਆ। ਤੀਸਰੀ ਜਿਹੜੀ ਆ ਤੁਸੀਂ ਕੰਸਾਈਨਮੈਂਟ ਕਰ ਸਕਦੇ ਹੋ। ਉਹਦਾ ਸਿੰਪਲ ਤਰੀਕਾ ਹੈ, ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਕੀ ਹੈ। ਜੇ ਤੁਸੀਂ ਆਪ ਵੇਚਣਾ ਚਾਹੋ ਤੇ ਉਹਦੇ ਨਾਲ ਪ੍ਰੋਬਲਮ ਇਹ ਹੈ ਕਿ ਫਾਈਨਾਂਸਿੰਗ ਅਵੇਲੇਬਲ ਨਹੀਂ ਹੁੰਦੀ। ਜੇ ਆਕਸ਼ਨ ਤੇ ਲੈ ਕੇ ਜਾਏ, ਤੁਹਾਨੂੰ ਪਤਾ ਆਕਸ਼ਨ ਜਿਹੜੀ ਆ ਅੱਜਕੱਲ ਬਹੁਤ ਡਾਊਨ ਆ, ਕਿਉਂਕਿ ਤੁਹਾਡੇ ਟਰੱਕ ਦੇ ਨਾਲ ਇੱਕ ਤੁਹਾਡਾ ਟਰੱਕ ਖੜਾ ਹੋਣਾ ਜਿਹੜਾ ਤੁਸੀਂ ਟਾਪ ਦੀ ਸਰਵਿਸ ਮੇਨਟੇਨੈਂਸ ਕਰਕੇ ਖੜਾ ਕੀਤਾ, ਤੇ ਉਹਦੇ ਨਾਲ ਜਿੰਨੇ ਵੀ ਟਰੱਕ ਖੜੇ ਉਹ ਮੋਸਟਲੀ ਜਿਹੜੇ ਨੇ ਬੈਂਕ ਦੇ ਚੱਕੇ ਟਰੱਕ ਹੋਣੇ ਆ। ਤੇ ਦੇਖਣ ਨੂੰ ਬਾਹਰੋਂ ਤੇ ਸਾਰੇ ਇੱਕੋ ਜਿਹੇ ਲੱਗਦੇ, ਪਰ ਅੰਦਰ ਜਿਹੜੀ ਮਸ਼ੀਨਰੀ ਆ ਤੇ ਜਿਹੜੀ ਉਹਦੀ ਮੇਨਟੇਨੈਂਸ ਉਹਦਾ ਬਹੁਤ ਡਿਫਰੈਂਸ ਹੈ। ਠੀਕ ਹੈ। USA ਟਰੱਕ ਸੇਲ ਜਿਹੜਾ ਹੈ ਉਹ ਤੁਹਾਨੂੰ ਕੰਸਾਈਨਮੈਂਟ ਦੀ ਆਪਸ਼ਨ ਦਿੰਦਾ। ਜੇ ਤੁਸੀਂ ਚਾਹੋ ਤਾਂ ਸਾਡੀ ਕਿਸੇ ਬ੍ਰਾਂਚ ਨਾਲ ਕੰਸਾਈਨਮੈਂਟ ਕਰਕੇ ਆਪਣਾ ਟਰੱਕ ਵੇਚ ਸਕਦੇ ਹੋ। CDL ਦਾ ਆਡਿਟ ਆ ਰਿਹਾ ਹੈ, ਆਫਿਸ ਆਫ ਇੰਸਪੈਕਟਰ ਜਨਰਲ ਆਖਿਆ ਹੈ ਕਿ ਅਸੀਂ ਸਟੇਟਸ ਦਾ ਆਡਿਟ ਕਰਾਂਗੇ। ਕੀ ਕਹੋਗੇ ਇਸ ਬਾਰੇ? ਇਹਦਾ ਦਾ ਆਡਿਟ ਇੱਕ ਵਾਰੀ ਪਹਿਲਾਂ ਵੀ ਹੋਇਆ ਸੀ, ਜਿਹੜਾ ਸੈਪਟੈਂਬਰ 11 ਹੋਇਆ ਸੀ 2002 ਦੀ ਸਾਲ। ਉਸ ਟਾਈਮ ਤੇ ਇਹ ਹੋਇਆ ਸੀ ਆਪਣਾ ਸਟੇਟ ਜਿਹੜਾ ਫੈਡਰਲ ਆਡਿਟ ਹੋਇਆ ਸੀ ਸਟੇਟਾਂ ਨੂੰ, ਕਿ ਉਹਨਾਂ ਨੇ 16 ਸਟੇਟਾਂ ਦਾ ਆਡਿਟ ਕੀਤਾ ਸੀ। ਉਹਦੇ ਚ ਸਿਰਫ 3 ਸਟੇਟਾਂ ਸੀਗੀਆਂ ਜਿਹੜੀਆਂ ਕਸਟਮਰ ਤੇ ਨਹੀਂ ਕਹਾਂਗਾ, ਜਿਨ੍ਹਾਂ ਦਾ ਜਿਹੜੇ ਲਾਇਸੈਂਸ ਲੈਂਦੇ ਨੇ ਉਹਨਾਂ ਦਾ ਜਿਹੜਾ ਪੂਰਾ ਪੇਪਰ ਵਰਕ ਚੈੱਕ ਕੀਤਾ ਜਾਂਦਾ ਸੀ। ਉਹਦੇ ਚ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਚੀਜ਼ਾਂ ਫਾਈਂਡ ਆਊਟ ਕੀਤੀਆਂ ਸਨ। ਮੈਨੂੰ ਯਾਦ ਹੈ ਕਿ ਆਲਮੋਸਟ ਜਿਹੜੇ 200 ਡਰਾਈਵਰ ਲਾਇਸੈਂਸ ਸੀਗੇ ਉਹ ਇਲੀਨੋਇਸ ਚ ਇਹਨਾਂ ਨੇ ਫੜੇ ਸੀ, ਜਿਹੜੇ ਫਰਾਜੂਲੈਂਟ ਸੀਗੇ। ਉਹਦੇ ਬਾਅਦ ਫਲੋਰੀਡਾ ਚ ਵੀ ਆਲਮੋਸਟ 700 ਡਰਾਈਵਰ ਲਾਇਸੈਂਸ ਜਿਹੜੇ ਸੀਗੇ ਉਹ ਫਰਾਜੂਲੈਂਟ ਉਹਨਾਂ ਨੇ ਫੜੇ ਸੀ, ਜਿਹੜਾ ਮਤਲਬ ਫਰਾਡ ਦੇ ਨਾਲ ਲੈ ਗਏ। ਉਹਦੇ ਬਾਅਦ ਮੈਨੂੰ ਯਾਦ ਹੈ ਕਿ ਇੱਕ ਥਰਡ ਪਾਰਟੀ ਐਗਜ਼ਾਮੀਨਰ ਸੀਗਾ ਜਿਨ੍ਹਾਂ ਨੇ 500 CDL ਜਿਹੜੇ ਸੀਗੇ ਉਹ ਵੇਚੇ ਸੀ। ਜਿਹਦਾ ਉਹਨਾਂ ਨੇ ਕਾਫੀ ਡੈਫੀਸ਼ੀਐਂਸੀਆਂ ਫੜੀਆਂ। ਇਹਦੇ ਨਾਲ ਸਾਨੂੰ ਵੀ ਫਾਇਦਾ ਹੁੰਦਾ ਜੀ। ਦੇਖੋ, ਜਿਹੜਾ ਬੰਦਾ ਇੱਕ ਪੂਰੇ ਤਰੀਕੇ ਨਾਲ ਕੰਮ ਕਰ ਰਿਹਾ, ਉਹ ਸ਼ਾਰਟਕਟ ਨਹੀਂ ਮਾਰ ਰਿਹਾ, 2 ਨੰਬਰੀਆਂ ਨਹੀਂ ਕਰ ਰਿਹਾ। ਉਹਦਾ ਜੇ ਤੁਸੀਂ ਉਹਦੇ ਜਿਹੜਾ ਲੈਵਲ ਤੇ ਦੂਜਾ ਬੰਦਾ ਜਿਹੜਾ ਫਰਾਡੀਆ ਹੈਗਾ ਜਾਂ ਗਲਤ ਕੰਮ ਕਰਕੇ ਲਾਇਸੈਂਸ ਲਿਆ, ਉਸ ਲੈਵਲ ਤੇ ਤੁਹਾਨੂੰ ਸੇਮ ਅਪਰਚੂਨਿਟੀ ਹੈਗੀ, ਲੋਡਾਂ ਦੀ ਪ੍ਰਾਈਸ ਵੀ ਸੇਮ ਹੈ, ਤੇ ਉਹ ਥੋੜੀ ਜ਼ਿਆਦਤੀ ਹੋ ਜਾਂਦੀ ਆ। ਇਹਦੇ ਨਾਲ ਤੇ ਡੈਫੀਨਿਟਲੀ ਅਸੀਂ ਵੀ ਸਹਿਮਤ ਹਾਂ। ਅਸੀਂ ਕਵਾਂਗੇ ਕਿ ਜਿਹੜਾ ਲੀਗਲੀ ਲਾਫੁਲ ਚੀਜ਼ਾਂ ਹੁੰਦੀਆਂ ਉਹੀ ਕਰਨੀਆਂ ਚਾਹੀਦੀਆਂ ਨੇ। ਜਿਵੇਂ ਅੱਜਕੱਲ ਸਾਡਾ ਆਡਿਟ ਚੱਲਦਾ ਹੈ, ਸਾਨੂੰ ਪੁੱਛਦੇ ਕਿ ਯਾਰ ਤੁਹਾਡਾ ਇੰਗਲਿਸ਼ ਲਰਨਿੰਗ ਪ੍ਰੋਫੀਸ਼ੀਐਂਸੀ ਕਿੱਦਾਂ ਹੈਗੀ। ਉਹਦਾ ਇਹੀ ਹੈਗਾ ਕਿ ਆਪਣੇ ਆਪ ਨੂੰ ਰੈਡੀ ਕਰ ਲਈਏ। ਤੇ ਜਿਹੜੀ ਕੁਐਸਚਨ ਨੇ ਜਿਵੇਂ ਆਪਾਂ ਸ਼ੇਅਰ ਕੀਤੇ ਸੀ few weeks back, ਉਹਨਾਂ ਨੂੰ ਇੱਕ ਵਾਰੀ 2 ਵਾਰੀ ਆਪਾਂ ਰੱਟਾ ਲਾ ਲਈਏ ਤੇ ਅੰਡਰਸਟੈਂਡ ਕਰ ਲਈਏ ਕੁਐਸਚਨ ਕੀ ਨੇ ਤੇ ਆਨਸਰ ਕੀ ਨੇ, ਤੇ ਆਪਣਾ ਕੰਮ ਠੀਕ ਹੋ ਜਾਏਗਾ। ਇਹੀ ਚੀਜ਼ ਜਿਹੜੀ ਆਡਿਟ ਚ ਆਣੀ। ਟਰੱਕਾਂ ਦੀ ਫਾਈਨੈਂਸਿੰਗ ਇਹ ਅੱਜਕੱਲ ਔਖੀ ਹੋਈ ਪਈ ਹੈ। ਇਸ ਬਾਰੇ USA ਟਰੱਕ ਸੇਲਸ ਕੀ ਕੋਈ ਮਹਾਰਤ ਰੱਖਦਾ ਹੈ, ਔਰ ਕੀ ਕੋਈ ਮਸ਼ਵਰਾ ਦਿੰਦਾ ਹੈ, ਔਰ ਕੀ ਕੋਈ ਕਮਾਲ ਵਿਖਾ ਸਕਦਾ ਹੈ? ਫਾਈਨਾਂਸਿੰਗ ਵਾਸਤੇ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਰੈਡੀ ਕੀਤਾ ਹੈ ਕਿ ਜਦੋਂ ਆਪਾਂ ਬੈਂਕ ਨੂੰ ਲੋਨ ਪ੍ਰੈਜ਼ੈਂਟ ਕਰੀਏ, ਉਹਦੇ ਨਾਲ ਸਾਡਾ ਜਿਹੜਾ ਟਰੱਕ ਆ ਉਹ ਕੁਆਲੀਫਾਈਡ ਟਰੱਕ ਹੋਣਾ ਚਾਹੀਦਾ। ਉਹ ਬੈਂਕ ਦਾ ਚੱਕਿਆ ਨਹੀਂ ਹੋਣਾ ਚਾਹੀਦਾ, ਉਹ ਆਕਸ਼ਨ ਦਾ ਨਹੀਂ ਹੋਣਾ ਚਾਹੀਦਾ, ਮੇਜਰ ਫਲੀਟ ਦਾ ਹੋਣਾ ਚਾਹੀਦਾ। ਅਸੀਂ ਬੈਂਕ ਨੂੰ ਐਕਸਪਲੇਨ ਕਰ ਸਕੀਏ ਜਿਹੜਾ ਸਾਡਾ ਟਰੱਕ ਆ, ਜਦੋਂ ਕਸਟਮਰ ਲਏਗਾ ਇਹਦੀ ਵੈਲਿਊ ਹੈਗੀ। ਵੈਲਿਊ ਉਹਨੂੰ ਕਹਿੰਦੇ ਕਿ ਕੋਲੈਟਰਲ ਵੈਲਿਊ ਹੈ। ਜੇ ਟਰੱਕ ਦੀ ਵੈਲਿਊ 100,000 ਆ ਤੇ ਅਸੀਂ ਉਹਦੀ 1,20,000 ਦਾ ਟਰੱਕ ਬਣਾ ਕੇ ਵੇਚ ਰਹੇ ਹਾਂ। ਅਸੀਂ ਉਹ ਨਹੀਂ ਕਰਦੇ। ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਵੈਲਿਊ ਬੈਸਟ ਵੈਲਿਊ ਹੋਏ ਤੇ ਕਸਟਮਰ ਲੈ ਕੇ ਜਾਏ ਤੇ ਅਗਲੇ 5-6 ਸਾਲ 7 ਸਾਲ ਆਰਾਮ ਨਾਲ ਚਲਾ ਸਕੇ। USA ਟਰੱਕ ਸੇਲਸ ਤੇ ਡੀਲਸ ਕੀ ਨੇ, ਆਫਰਸ ਕੀ ਚੱਲ ਰਹੀਆਂ ਜਿਨ੍ਹਾਂ ਤੋਂ ਟਰੱਕਿੰਗ ਦੇ ਨਾਲ ਜੁੜੇ ਦੋਸਤ ਨੇ, ਜਿਹੜੇ ਭੈਣ ਭਰਾ ਨੇ, ਜਿਹੜੇ ਉਹ ਫਾਇਦਾ ਚੁੱਕ ਸਕਦੇ? ਜਿਹੜੀ ਡੀਲਾਂ ਨੇ ਉਹ ਸਿੰਪਲ ਹੈ ਜੀ। ਤੁਸੀਂ USA ਟਰੱਕ ਸੇਲ ਤੇ ਜਾਓ, ਅਸੀਂ ਜਿੰਨੇ ਵੀ ਟਰੱਕ ਹੁਣ ਵੇਚ ਰਹੇ ਹਾਂ ਉਹਨਾਂ ਦਾ ਡੈਫ ਫਿਲਟਰ ਕਲੀਨ ਕਰਕੇ ਦੇ ਰਹੇ ਹਾਂ। ਸਾਡਾ ਜਿਹੜਾ ਸਿਲਵਰ ਪੈਕੇਜ ਹੈ ਜਾਂ 골ਡਨ ਪੈਕੇਜ ਹੈ, ਉਹ ਦੋਨਾਂ ਦੇ ਅੰਦਰ ਅਸੀਂ ਇਹਨਾਂ ਨੂੰ ਐਡ ਕਰ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਕਸਟਮਰ ਲੈ ਕੇ ਜਾਏ ਤੇ ਉਹਦੀ ਜਿਹੜੀ ਇਕਵਿਪਮੈਂਟ ਦਾ ਜਿਹੜਾ ਗੁੱਡ ਟਾਈਮ ਆ, ਉਹ ਜਿਹੜਾ ਲੈਸ ਮੇਨਟੇਨੈਂਸ ਵਾਲਾ ਟਾਈਮ ਆ, ਉਹ ਲੰਬੇ ਤੋਂ ਲੰਬਾ ਹੋ ਜਾਏ। ਠੀਕ ਹੈ। ਉਹ ਕਰਕੇ ਜਿਹੜਾ ਅਸੀਂ ਉਹ ਸਿਸਟਮ ਸ਼ੁਰੂ ਕਰ ਦਿੱਤਾ ਹੈ। ਤੇ ਡੀਲਾਂ ਤੁਸੀਂ ਦੇਖੋਗੇ ਤੇ ਹੈਰਾਨ ਹੋ ਜਾਣਾ। ਸਾਡੇ ਕੋਲ 50,000 ਤੋਂ ਲੈ ਕੇ 1,20,000 ਤੱਕ ਸਾਰੇ ਸੈਗਮੈਂਟ ਕੰਪਲੀਟਲੀ ਕਵਰ ਨੇ ਵਿਦ ਸਿਲਵਰ ਜਾਂ 골ਡ ਟਰੱਕ ਸਰਟੀਫਾਈਡ ਪੈਕੇਜ। ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੇਰੇ ਮਸੂਦ ਮੱਲੀ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਇਸ ਹਫ਼ਤਾਵਾਰ ਮੁਲਾਕਾਤ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਔਰ ਇਸ ਮੁਲਾਕਾਤ 'ਚ ਸਾਡੇ ਰੂਬਰੂ ਹੁੰਦੇ ਨੇ ਸਾਡੇ ਬੜੇ ਹੀ ਪਿਆਰੇ, ਸਾਡੇ ਬੜੇ ਹੀ ਬੀਬੇ। ਤਬੀਅਤ ਖੜ ਜਾਂਦੀ ਇਹਨਾਂ ਨੂੰ ਵੇਖ ਕੇ। ਮੇਰੀ ਮੁਰਾਦ ਹੈ ਸਈਦ ਸਾਹਿਬ ਤੋਂ। ਸਈਦ ਸਾਹਿਬ USA ਟਰੱਕ ਸੇਲਸ ਦੇ ਪਲੇਟਫਾਰਮ ਤੋਂ ਆਪ ਜੀ ਨੂੰ ਪੰਜਾਬੀ ਰੇਡੀਓ USA ਦੀ ਇਸ ਹਫ਼ਤਾਵਾਰ ਗੱਲਬਾਤ 'ਚ ਜੀ ਆਇਆਂ ਨੂੰ ਕਹਿੰਦੇ। ਬੜਾ ਨਿੱਘਾ ਜਿਹਾ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਨਮਸਕਾਰ, ਸਲਾਮ ਅਲੈਕਮ। ਇੱਕ ਗੱਲ ਕਹਿਣਾ ਚਾਹਾਂਗਾ ਜੀ। ਦੋ ਕਹੋ। ਜਿਹੜਾ ਸਕੂਨ ਹੈ ਨਾ ਅੱਜ ਤੁਸੀਂ ਜਿਹੜੇ ਬਟਰ ਲਾ ਰਹੇ ਹੋ, ਇਹਦਾ ਮਕਸਦ ਹੈ ਅੱਜ ਸਵਾਲ ਜਿਹੜੇ ਮੈਂ ਆਖਿਆ ਕਿ ਹਰ ਵਾਰੀ ਕੁੜੱਤਨ ਰੱਖਣੀ, ਹਰ ਵਾਰੀ ਕਹਿਣਾ ਕਿ ਬਰਛੀਆਂ ਤੇਜ਼ ਨੇ, ਤੇ ਕਿਸੇ ਪਿਆਰ ਮੁਹੱਬਤ ਵਾਲੀ ਗੱਲ ਵੀ ਹੋਣੀ ਚਾਹੀਦੀ ਹੈ। ਮੈਨੂੰ ਤੇ ਏਦਾਂ ਲੱਗਦਾ ਜਿੱਦਾਂ ਮੈਂ ਤੁਹਾਡੇ ਨਾਲ ਲੜਨ ਆਇਆ, ਸੋ ਅੱਜ ਇਸ ਕਰਕੇ ਪਿਆਰ ਨਾਲ ਸ਼ੁਰੂਆਤ ਕੀਤੀ।
ਕੋਈ ਗੱਲ ਨਹੀਂ ਜੀ, ਮੇਰੇ 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 ਮੈਨੂੰ ਤਾਂ ਇਹਦੀ ਟ੍ਰੇਨਿੰਗ ਆ, ਕਿਉਂਕਿ ਮੇਰੇ ਡੈਡੀ ਜਿਹੜੇ ਸੀਗੇ ਉਹ ਬਹੁਤ ਸਮਝਿਆ ਕਰੋ। ਉਹ ਕਹਿੰਦੇ ਸੀ ਛੋਟੀ ਵੀ ਆਪ ਤੋੜ ਕੇ ਲਿਆ ਤੇ ਮੇਕ ਸ਼ੋਰ ਵਾਹ ਮੇਰੀ ਵਾਹ ਟੁੱਟੀ ਵਾਹ। ਇਹ ਜਿਹੜੇ ਤੁਸੀਂ ਦੱਸਣ ਦੇ ਜੀ ਖਾਧੀਆਂ ਤੇ ਅਸੀਂ ਵੀ ਆ ਜੀ, ਪਰ ਇਹ ਜਿਹੜੀ ਆਪ ਤੋੜ ਕੇ ਦੇਣ ਵਾਲੀ ਹੈ, ਇੱਥੋਂ ਲੱਗਦਾ ਕਿ ਨਹੀਂ ਤੁਹਾਨੂੰ ਗੁੱਜੀਆਂ ਵੱਜੀਆਂ। ਤੇ ਅੱਜ ਦੀ ਸ਼ੁਰੂਆਤ ਵੱਲ ਜਾਣਾ ਚਾਹਾਂਗੇ ਜੀ। ਜੀ ਸ਼ੁਰੂ ਕਰੀਏ। ਬੜੀ ਬਾਤ ਤੁਹਾਡੀ। ਅੱਛਾ, ਜੋ ਹਾਲਾਤ ਚੱਲ ਰਹੇ ਨੇ ਇਹਨਾਂ 'ਚ ਕੁਝ ਸਾਡੇ ਪੰਜਾਬੀ ਨੇ ਜਿਹੜੇ, ਉਹਨਾਂ ਕੋਲ ਟਰੱਕ ਵਾਹਵਾ ਨੇ, ਡਰਾਈਵਰ ਨੇ ਜਿਹੜੇ ਉਹ ਨਹੀਂ ਲੱਭਣ ਡੇ। ਹਾਲਾਤ ਹੁਣ ਕਦੋਂ ਤੱਕ ਭੁਗਤਣਗੇ? ਟਰੱਕ ਵੇਚਣਾ ਚਾਹ ਰਹੇ ਨੇ ਕੁਛ, ਗੱਲ ਬਰੀਕ ਆ, ਕਿਸੇ ਨਾਲ ਕਰਨ ਵੀ ਨਹੀਂ ਡੇ, ਪਰ ਉਹਨਾਂ ਦੇ ਦਿਲ ਦੀ ਬੁੱਝ ਕੇ ਮੈਂ ਤੁਹਾਡੇ ਸਾਹਮਣੇ ਰੱਖਣ ਡਿਆ ਆ ਕਿ ਡਰਾਈਵਰਾਂ ਦੀ ਸ਼ਾਰਟੇਜ ਤੇ ਹੈ ਹੀ ਹੈ। ਹੁਣ ਟਰੱਕ ਵੇਚਣਾ ਆ, ਇਸ ਮਾਮਲੇ 'ਚ ਕੀ ਕਰਨ? ਆਪ ਵੇਚਣ, ਆਕਸ਼ਨ ਕਰਨ? ਕੀ ਰਾਹ ਆ ਜਿਹੜਾ ਤੁਸੀਂ ਸੁਜੈਸਟ ਕਰਦੇ ਜੇ? ਜੀ, ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਸਿਚੁਏਸ਼ਨ ਕਿੰਨੀ ਕ੍ਰਿਟੀਕਲ ਆ, ਪਰ ਮੈਂ ਤੁਹਾਨੂੰ ਇੱਕ ਡਿਫਰੈਂਟ ਐਸਪੈਕਟ ਦੱਸ ਦਿੰਨਾ। ਇੱਕ ਤਾਂ ਤੁਹਾਨੂੰ ਪਤਾ ਹੀ ਤੁਸੀਂ ਆਪ ਵੇਚ ਸਕਦੇ ਹੋ, ਦੂਸਰਾ ਜਿਹੜੀ ਆਕਸ਼ਨ ਹੁੰਦੀ ਆ, ਤੀਸਰੀ ਜਿਹੜੀ ਆ ਤੁਸੀਂ ਕੰਸਾਈਨਮੈਂਟ ਕਰ ਸਕਦੇ ਹੋ। ਉਹਦਾ ਸਿੰਪਲ ਤਰੀਕਾ ਹੈ, ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਕੀ ਹੈ। ਜੇ ਤੁਸੀਂ ਆਪ ਵੇਚਣਾ ਚਾਹੋ ਤੇ ਉਹਦੇ ਨਾਲ ਪ੍ਰੋਬਲਮ ਇਹ ਹੈ ਕਿ ਫਾਈਨਾਂਸਿੰਗ ਅਵੇਲੇਬਲ ਨਹੀਂ ਹੁੰਦੀ। ਅੱਜ ਕੱਲ ਬੈਂਕ ਬਹੁਤ ਜ਼ਿਆਦਾ ਟਾਈਟ ਹੋਏ ਨੇ। ਚਲੋ ਯੂਐਸਏ ਟਰੱਕ ਸੇਲ ਦੀ ਵਧੀਆ ਰਿਪੋਰਟ ਆ ਬੈਂਕਾਂ ਨਾਲ, ਅਸੀਂ ਚੰਗੇ ਲੋਨ ਕਰਾ ਕੇ ਦਿੰਦੇ ਲੋਕਾਂ ਨੂੰ। ਤੇ ਪਰ ਮੋਸਟਲੀ ਜਿਹੜੇ ਬ੍ਰੋਕਰਾਂ ਦਾ ਕੰਮ ਸੀਗਾ ਉਹ ਆਲਮੋਸਟ ਡਨ ਹੀ ਹੋ ਗਿਆ, ਕਿਉਂਕਿ ਬ੍ਰੋਕਰਾਂ ਨੇ ਇੱਕ ਤਾਂ ਇੰਨੀ ਬਹੁਤ ਪਾਈ ਸੀ, ਬਹੁਤ ਫੀਸਾਂ ਲੈਂਦੇ ਸੀ ਲੋਨ ਕਰਾਉਣ ਦੀ। ਦੂਜੀ ਗੱਲ, ਜਿਹੜੇ ਉਹਨਾਂ ਨੇ ਲੋਨ ਕਰਾਇਆ, ਜਿਵੇਂ ਪੇਪਰ ਵਰਕ ਉਹਨਾਂ ਨੇ ਮਾੜਾ ਮੋਟਾ ਉੱਤੇ ਥੱਲੇ ਕਰਕੇ ਜੇ ਲੋਨ ਕਰਾਏ, ਤੇ ਉਹ ਬੈਂਕਾਂ ਨੂੰ ਉਹ ਟਰੱਕ ਚੱਕਣੇ ਪੈ ਗਏ। ਉਹ ਵੈਲਿਊ ਨਹੀਂ ਸੀ ਉਹਨਾਂ ਟਰੱਕਾਂ ਦੀ ਨਾ। ਤੇ ਇਹ ਕਰਕੇ ਉਹ ਕਾਫੀ ਕੰਮ ਜਿਹੜਾ ਟਾਈਟ ਹੋ ਗਿਆ। ਈਵਨ ਸਾਨੂੰ ਵੀ ਬਹੁਤ ਚੈਲੰਜਸ ਆ ਰਹੇ ਨੇ, ਪਰ ਅਸੀਂ ਬਹੁਤ ਤਰੀਕੇ ਨਾਲ ਗਵਰਨਮੈਂਟ ਗਰੰਟੀਡ ਲੋਨ ਤੇ ਨਾਨ ਪ੍ਰੋਫਿਟ ਬੈਂਕਾਂ ਨਾਲ ਜਿਹੜਾ ਸੈਟਅਪ ਹੈਗਾ, ਤੇ ਨਾਲ ਜਿਹੜੇ ਆਪਣਾ ਇਕਵਿਪਮੈਂਟ ਹੈਗਾ, ਉਹਦੀ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਆਕਸ਼ਨ ਵਾਲਾ ਨਾ ਹੋਏ, ਬੈਂਕ ਦਾ ਚੱਕਾ ਨਾ ਹੋਏ, ਤੇ ਸਾਡਾ ਸਿਸਟਮ ਠੀਕ ਚੱਲਦਾ। ਰੱਬ ਦਾ ਸ਼ੁਕਰ ਹੈ, ਸਾਡਾ ਕੋਈ ਡਿਪੋ ਨਹੀਂ ਹੋਇਆ ਹੁਣ ਤੱਕ ਟਰੱਕ। ਇਹ ਕਰਕੇ ਜਿਹੜਾ ਸਾਨੂੰ ਐਡਵਾਂਟੇਜ ਆ ਕਿ ਜਦੋਂ ਟਰੱਕ ਕਸਟਮਰ ਨੇ ਵੇਚਣਾ ਹੁੰਦਾ, ਜਾਂ ਤੇ ਉਹ ਆਪ ਵੇਚ ਸਕਦਾ, ਜਾਂ ਆਕਸ਼ਨ ਤੇ ਲਿਜਾ ਸਕਦਾ, ਜਾਂ ਉਹ ਡੀਲਰ ਨੂੰ ਦੇ ਸਕਦਾ। ਜੇ ਆਕਸ਼ਨ ਤੇ ਲੈ ਕੇ ਜਾਏ, ਤੁਹਾਨੂੰ ਪਤਾ ਆਕਸ਼ਨ ਜਿਹੜੀ ਆ ਅੱਜ ਕੱਲ ਬਹੁਤ ਡਾਊਨ ਆ, ਕਿਉਂਕਿ ਤੁਹਾਡੇ ਟਰੱਕ ਦੇ ਨਾਲ ਇੱਕ ਤੁਹਾਡਾ ਟਰੱਕ ਖੜਾ ਹੋਣਾ ਜਿਹੜਾ ਤੁਸੀਂ ਟਾਪ ਦੀ ਸਰਵਿਸ ਮੇਨਟੇਨੈਂਸ ਕਰਕੇ ਖੜਾ ਕੀਤਾ, ਤੇ ਉਹਦੇ ਨਾਲ ਜਿੰਨੇ ਵੀ ਟਰੱਕ ਖੜੇ ਉਹ ਮੋਸਟਲੀ ਜਿਹੜੇ ਨੇ ਬੈਂਕ ਦੇ ਚੱਕੇ ਟਰੱਕ ਹੋਣੇ ਆ। ਤੇ ਬੁਰਾ ਹਾਲ ਹੋਣਾ। ਦੇਖਣ ਨੂੰ ਸਾਰੇ ਠੀਕ ਲੱਗਦੇ, ਦੇਖਣ ਨੂੰ ਬਾਹਰੋਂ ਤੇ ਸਾਰੇ ਇੱਕੋ ਜਿਹੇ ਲੱਗਦੇ, ਪਰ ਅੰਦਰ ਜਿਹੜੀ ਮਸ਼ੀਨਰੀ ਆ ਤੇ ਜਿਹੜੀ ਉਹਦੀ ਮੇਨਟੇਨੈਂਸ, ਉਹਦਾ ਬਹੁਤ ਡਿਫਰੈਂਸ ਹੋ ਜਾਂਦਾ। ਠੀਕ ਹੈ। ਤੇ ਆਕਸ਼ਨ ਤੇ ਪੈਸੇ ਨਹੀਂ ਮਿਲਦੇ। ਬਹੁਤ ਸਾਰੇ ਲੋਕ ਨੇ ਜਿਹਨਾਂ ਨੇ ਆਕਸ਼ਨ ਤੇ ਵੇਚਣ ਦੀ ਕੋਸ਼ਿਸ਼ ਕੀਤੀ, ਤੇ ਤੁਹਾਨੂੰ ਪਤਾ ਆਕਸ਼ਨ ਤੇ ਜਦੋਂ ਇੱਕ ਵਾਰੀ ਵਿਕ ਜਾਏ ਉਹ ਵਿਕ ਜਾਂਦਾ। ਹੁਣ ਜਿਹੜਾ ਉਹਦਾ ਨੈਗੇਟਿਵ ਆ, ਉਹਦਾ ਜਿਹੜਾ ਲੋਨ ਤੁਹਾਡਾ ਜ਼ਿਆਦਾ ਰਹਿੰਦਾ, ਉਹ ਵੀ ਤੁਹਾਡੀ ਹੁਣ ਪ੍ਰੋਬਲਮ ਆ। ਯੂਐਸਏ ਟਰੱਕ ਸੇਲ ਜਿਹੜਾ ਹੈ, ਉਹ ਤੁਹਾਨੂੰ ਕੰਸਾਈਨਮੈਂਟ ਦੀ ਆਪਸ਼ਨ ਦਿੰਦਾ। ਜੇ ਤੁਸੀਂ ਚਾਹੋ ਤਾਂ ਸਾਡੀ ਕਿਸੇ ਬ੍ਰਾਂਚ ਨਾਲ ਕੰਸਾਈਨਮੈਂਟ ਕਰਕੇ ਆਪਣਾ ਟਰੱਕ ਵੇਚ ਸਕਦੇ ਹੋ। ਉਹਦੇ ਚ ਅਸੀਂ ਤੁਹਾਨੂੰ ਪੂਰਾ ਕੈਲਕੂਲੇਟ ਕਰਕੇ ਦੱਸ ਦਾਂਗੇ ਕਿ ਇਹਦੀ ਇਹ ਰੀਅਲ ਪ੍ਰਾਈਸ ਆ। ਠੀਕ ਹੈ। ਜੇ ਪ੍ਰਾਈਸ ਤੇ ਵਿਕਦਾ ਤੇ ਇੰਨੇ ਪਰਸੈਂਟ ਅਸੀਂ ਜਿਹੜੀ ਕੰਸਾਈਨਮੈਂਟ ਫੀ ਚਾਰਜ ਕਰਾਂਗੇ। ਜੇ ਤੁਸੀਂ ਵੇਚਣਾ ਚਾਹ ਰਹੇ ਹੋ, ਤੁਸੀਂ ਕਹਿੰਦੇ ਜੀ ਮੈਂ ਵੇਚਣਾ ਹੈ, ਮੇਰੇ ਕੋਲ ਦੂਜੀ ਆਪਸ਼ਨ ਨਹੀਂ ਹੈਗੀ, ਤੇ ਉਹਦਾ ਜਿਵੇਂ ਐਗਜ਼ਾਮਪਲ ਦੇ ਰਹੇ ਆ, ਫਰੇਟ ਲਾਈਨਰ ਹੈਗੇ ਅੰਡਰ 400,000 ਮਾਈਲ ਹੈਗੇ, ਉਹ ਫਿਰ ਤੁਹਾਨੂੰ ਅਸੀਂ ਪ੍ਰਾਈਸ ਦੇ ਦਾਂਗੇ, ਤੇ ਉਹ ਤੁਹਾਡੀ ਪ੍ਰਾਈਸ ਦੇ ਕੇ ਅਸੀਂ ਇਕਵਿਪਮੈਂਟ ਖਰੀਦ ਲਾਂਗੇ ਤੁਹਾਡੇ ਤੋਂ। ਤੇ ਉਹਦੇ ਚ ਕੰਸਾਈਨਮੈਂਟ ਜਾਣ ਦੀ ਲੋੜ ਨਹੀਂ। ਕੰਸਾਈਨਮੈਂਟ ਨਾਲੇ ਹੁੰਦਾ ਤੁਹਾਨੂੰ ਵੈਲਿਊ ਥੋੜੀ ਬਿਹਤਰ ਮਿਲ ਜਾਂਦੀ ਆ। ਇਹ ਡਿਫਰੈਂਟ ਆਪਸ਼ਨ ਨੇ ਜਿਹੜੇ ਕਸਟਮਰ ਜਿਹੜੇ ਨੇ ਉਹ ਆਪਣੇ ਵਾਸਤੇ ਪ੍ਰੈਕਟਿਸ ਕਰ ਸਕਦੇ ਨੇ, ਪਰ ਆਲ ਡਿਪੈਂਡ ਔਨ देयर ਸਿਚੁਏਸ਼ਨ। ਕਿਉਂਕਿ ਜਦੋਂ ਤੁਸੀਂ ਡਰਾਈਵਰ ਅਵੇਲੇਬਲ ਨਹੀਂ ਤੇ ਟਰੱਕ ਬੈਠੇ ਨੇ, ਤੇ ਟਰੱਕ ਦੀ ਜਿਹੜੀ ਹੈ ਪੇਮੈਂਟ ਵੀ ਚੱਲਦੀ ਹੈ, ਨਾਲ ਇੰਸ਼ੋਰੈਂਸ ਵੀ ਚੱਲਦੀ ਹੈ, ਨਾਲ ਹੋਰ ਬਹੁਤ ਚੀਜ਼ਾਂ ਨੇ। ਮਸਲਾ ਹੀ ਇਹ ਨੇ ਜੀ। ਪਰ ਜੇ ਤੁਸੀਂ ਮਤਲਬ ਪੇਡ ਆਫਟਰ ਇਕਵਿਪਮੈਂਟ ਆ, ਉਹ ਥੋੜੀ ਸਿਚੁਏਸ਼ਨ ਬੈਟਰ ਹੋ ਜਾਂਦੀ ਆ। ਜੇ ਪੇਡ ਆਫ ਟਰੱਕ ਆ, ਫਿਰ ਇੰਸ਼ੋਰੈਂਸ ਲੱਗੀ ਹੈ, ਤੇ ਜੇ ਤੁਸੀਂ ਯੂਐਸਏ ਟਰੱਕ ਸੇਲ ਨੂੰ ਦੇ ਕੇ ਜਾਂਦੇ ਹੋ ਕੰਸਾਈਨਮੈਂਟ ਤੇ, ਉਹਦੇ ਤੇ ਸਾਡੀ ਇੰਸ਼ੋਰੈਂਸ ਲੱਗ ਜਾਂਦੀ ਹੈ, ਤੇ ਤੁਸੀਂ ਆਪਣੀ ਇੰਸ਼ੋਰੈਂਸ ਜਿਹੜੀ ਆ ਉਹ ਮਤਲਬ ਮਿਨੀਮਮ ਕਰਾ ਸਕਦੇ ਹੋ, ਕਿਉਂਕਿ ਇਟਸ ਨਾਟ ਔਨ ਦਾ ਰੋਡ। ਇਹ ਬਹੁਤ ਸਾਰੀ ਚੀਜ਼ਾਂ ਨੇ ਜਿਹੜੀ ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ, ਤੇ ਉਹਦੇ ਨਾਲ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 1833-698-7224 ਜੀ। ਬਿਲਕੁਲ ਠੀਕ ਹੈ। ਅਗਲੀ ਗੱਲ ਜਿਹੜੀ ਮੈਂ ਪੁੱਛਣਾ ਚਾਹ ਰਿਹਾ ਸੀ, ਸੀਡੀਐਲ ਦਾ ਆਡਿਟ ਆ ਰਿਹਾ ਹੈ, ਆਫਿਸ ਆਫ ਇੰਸਪੈਕਟਰ ਜਨਰਲ ਆਖਿਆ ਆ ਕਿ ਅਸੀਂ ਸਟੇਟਸ ਦਾ ਆਡਿਟ ਕਰਾਂਗੇ। ਆ ਜਾ ਇਹ ਹੁਣ ਇਸ ਬਾਰੇ ਕੋਈ ਜਾਣਕਾਰੀ, ਇਹ ਜਿਹੜਾ ਬਿਆਨ ਆ ਕੋਈ ਮਾੜਾ ਮੋਟਾ ਨਹੀਂ, ਤਗੜਾ ਲੱਗਣ ਡਿਆ, ਕੀ ਕਹੋਗੇ ਇਸ ਬਾਰੇ? ਜੀ ਇਹ ਫੈਡਰਲ ਦਾ ਡੈਫੀਨਿਟ ਆਣਾ ਹੈ ਸੀਡੀਐਲ ਨੂੰ, ਕਿਉਂਕਿ ਉਹ ਜਿਹੜੀ ਸਟੇਟਾਂ ਨੇ ਉਹਨਾਂ ਦਾ ਸੀਡੀਐਲ ਪ੍ਰੋਗਰਾਮ ਗਾਹੇ ਬਗਾਏ ਚੈੱਕ ਕਰਦੇ ਰਹਿੰਦੇ ਨੇ। ਇਦਾਂ ਦਾ ਆਡਿਟ ਇੱਕ ਵਾਰੀ ਪਹਿਲਾਂ ਵੀ ਹੋਇਆ ਸੀ, ਜਿਹੜਾ ਤੁਹਾਨੂੰ ਯਾਦ ਹੈ ਸੈਪਟੈਂਬਰ 11 ਹੋਇਆ ਸੀ 2002 ਦੀ ਸਾਲ ਜੀ। ਉਧਰ ਉਸ ਟਾਈਮ ਚ ਜਿਹੜਾ ਨਾ ਜੀ
ਉਸ ਟਾਈਮ ਤੇ ਇਹ ਹੋਇਆ ਸੀ ਆਪਣਾ ਸਟੇਟ ਜਿਹੜਾ ਫੈਡਰਲ ਆਡਿਟ ਹੋਇਆ ਸੀ ਸਟੇਟਾਂ ਨੂੰ, ਉਹਦੇ ਚ ਦੇਖਿਆ ਗਿਆ ਸੀ ਕਿ ਉਹਨਾਂ ਨੇ ਸਟੇਟਾਂ ਦਾ ਆਡਿਟ ਕੀਤਾ ਸੀ, ਮੇਰੇ ਖਿਆਲ 16 ਸਟੇਟਾਂ ਦਾ ਆਡਿਟ ਕੀਤਾ ਸੀ। ਉਹਦੇ ਚ ਸਿਰਫ 3 ਸਟੇਟਾਂ ਸੀਗੀਆਂ ਜਿਹੜੀਆਂ ਜਿਹੜੇ ਕਸਟਮਰ ਤੇ ਨਹੀਂ ਕਹਾਂਗਾ, ਜਿਨ੍ਹਾਂ ਦਾ ਜਿਹੜੇ ਲਾਇਸੈਂਸ ਲੈਂਦੇ ਨੇ ਉਹਨਾਂ ਦਾ ਜਿਹੜਾ ਪੂਰਾ ਪੇਪਰ ਵਰਕ ਚੈੱਕ ਕੀਤਾ ਜਾਂਦਾ ਸੀ। ਉਹਦੇ ਚ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਚੀਜ਼ਾਂ ਫਾਈਂਡ ਆਊਟ ਕੀਤੀਆਂ ਸਨ। ਮੈਨੂੰ ਯਾਦ ਹੈ ਕਿ ਆਲਮੋਸਟ ਜਿਹੜੇ 200 ਡਰਾਈਵਰ ਲਾਇਸੈਂਸ ਸੀਗੇ ਉਹ ਇਲੀਨਾਇ ਚ ਇਹਨਾਂ ਨੇ ਫੜੇ ਸੀ ਜਿਹੜੇ ਫਰਾਜੂਲੈਂਟ ਸੀਗੇ। ਉਹਦੇ ਬਾਅਦ ਫਲੋਰੀਡਾ ਚ ਵੀ ਆਲਮੋਸਟ 700 ਡਰਾਈਵਰ ਲਾਇਸੈਂਸ ਜਿਹੜੇ ਸੀਗੇ ਉਹ ਫਰਾਜੂਲੈਂਟ ਉਹਨਾਂ ਨੇ ਫੜੇ ਸੀ, ਜਿਹੜਾ ਮਤਲਬ ਫਰਾਡ ਦੇ ਨਾਲ ਲੈ ਗਏ। ਉਹਦੇ ਬਾਅਦ ਮੈਨੂੰ ਯਾਦ ਹੈ ਕਿ ਇੱਕ ਥਰਡ ਪਾਰਟੀ ਐਗਜ਼ਾਮੀਨਰ ਸੀਗਾ ਜਿਨ੍ਹਾਂ ਨੇ 500 CDL ਜਿਹੜੇ ਸੀਗੇ ਉਹ ਵੇਚੇ ਸੀ। ਮੈਂ ਫਰਾਜੂਲੈਂਟ ਦੀ ਗੱਲ ਨਹੀਂ ਕਰ ਰਿਹਾ, ਅਗਲਾ ਲੈਵਲ ਆ ਗਿਆ, ਉਹਨਾਂ ਨੇ ਵੇਚੇ ਸੀ। ਮਤਲਬ ਤੁਸੀਂ ਇੱਕ ਤਾਂ ਨਾ ਫਰਾਡ ਕਰਕੇ ਤੁਸੀਂ ਲੈ ਹੋਣ ਆਪਣੀ ਗਲਤ ਇਨਫੋਰਮੇਸ਼ਨ। ਗੱਲ ਇਸ ਤਰ੍ਹਾਂ ਦੱਸਣ ਦੇ ਜੀ ਕਿ ਕੰਬ ਕੇ ਮੈਂ ਉੱਥੇ ਹੀ ਖਲੋਤਾ ਆ, ਇਹ ਪਾਣੀ ਗਾਂ ਨੂੰ ਰਿੜਦਾ ਜਾ ਰਿਹਾ, ਰੋੜੀ ਜਾ ਰਿਹਾ ਹੈ। ਹੁਣ ਇੱਕ ਘਬਰਾਏ ਬੰਦੇ ਦਾ ਫਿਰ ਇੰਨਾ ਤੇ ਹੁੰਦਾ ਹੀ ਆ ਨਾ ਜੀ। ਅੱਛਾ, ਜਾਰੀ ਰੱਖੋ ਜੀ। ਅਸੀਂ ਤੇ ਕਾਰ ਦਾ ਲਾਇਸੈਂਸ ਵੀ ਲੈ ਕੇ ਜਾਈਏ ਤੇ ਸਾਨੂੰ ਡੈਫੀਨਿਟਲੀ ਪੂਰਾ ਪ੍ਰੋਸੈਸ ਕਰਨਾ ਹੁੰਦਾ, ਪਰ ਚਲੋ ਇਦਾਂ ਉਹਨਾਂ ਨੇ ਕਾਫੀ ਡੈਫੀਸ਼ੀਐਂਸੀਆਂ ਫੜੀਆਂ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀ ਨਾ ਉਹ ਆਡਿਟ ਤੇ ਕਵਰ ਹੁੰਦੀਆਂ ਨੇ, ਪਰ ਇਹਦੇ ਨਾਲ ਸਾਨੂੰ ਵੀ ਫਾਇਦਾ ਹੁੰਦਾ ਜੀ। ਦੇਖੋ ਜਿਹੜਾ ਬੰਦਾ ਇੱਕ ਪੂਰੇ ਤਰੀਕੇ ਨਾਲ ਕੰਮ ਕਰ ਰਿਹਾ, ਉਹ ਸ਼ਾਰਟਕਟ ਨਹੀਂ ਮਾਰ ਰਿਹਾ, 2 ਨੰਬਰੀਆਂ ਨਹੀਂ ਕਰ ਰਿਹਾ, ਉਹਦਾ ਜੇ ਤੁਸੀਂ ਉਹਦੇ ਜਿਹੜਾ ਲੈਵਲ ਤੇ ਦੂਜਾ ਬੰਦਾ ਜਿਹੜਾ ਫਰਾਡੀਆ ਹੈਗਾ ਜਾਂ ਗਲਤ ਕੰਮ ਕਰਕੇ ਲਾਇਸੈਂਸ ਲਿਆ, ਉਸ ਲੈਵਲ ਤੇ ਤੁਹਾਨੂੰ ਸੇਮ ਅਪਰਚੂਨਿਟੀ ਹੈਗੀ, ਲੋਡਾਂ ਦੀ ਪ੍ਰਾਈਸ ਵੀ ਸੇਮ ਹੈ, ਤੇ ਉਹ ਥੋੜੀ ਜ਼ਿਆਦਤੀ ਹੋ ਜਾਂਦੀ ਆ। ਤੇ ਇਹਦੇ ਨਾਲ ਤੇ ਡੈਫੀਨਿਟਲੀ ਅਸੀਂ ਵੀ ਸਹਿਮਤ ਹਾਂ। ਅਸੀਂ ਕਵਾਂਗੇ ਕਿ ਜਿਹੜਾ ਲੀਗਲੀ ਲਾਫੁਲ ਚੀਜ਼ਾਂ ਹੁੰਦੀਆਂ ਉਹੀ ਕਰਨੀਆਂ ਚਾਹੀਦੀਆਂ ਨੇ। ਤੇ ਸਾਡੀ ਕਮਿਊਨਿਟੀ ਜਿਹੜੀ ਮੈਂ ਕਹਾਂਗਾ ਬਹੁਤ ਹੱਦ ਤੱਕ ਕਲੀਅਰ ਆ, ਉਹ ਉਹਨਾਂ 'ਚ ਇਹ ਡੈਫੀਸ਼ੀਐਂਸੀਆਂ ਹੋਣੀਆਂ ਪਰ ਇੰਨੀ ਜ਼ਿਆਦਾ ਨਹੀਂ ਹੈਗੀਆਂ। ਪਰ ਜੇ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਮੈਕਸੀਕਨ ਕਮਿਊਨਿਟੀ ਦੀ, ਤੇ ਉਹਨਾਂ ਨੇ ਇੱਕ ਬੰਦਾ ਫੜਿਆ ਸੀ, ਉਹ ਕਹਿੰਦਾ ਜੀ ਤੇਰੇ ਕੋਲ ਲਾਇਸੈਂਸ ਹੈਗਾ ਮੈਕਸੀਕੋ ਦਾ, ਫੈਡਰਲ ਲਾਇਸੈਂਸ ਹੈਗਾ CDL, ਜਿਹਦੇ ਤੂੰ ਟਰੱਕ ਚਲਾ ਰਿਹਾ, ਤੇ ਤੈਨੂੰ ਕਿੱਦਾਂ ਮਿਲਿਆ? ਉਹ ਕਹਿੰਦਾ ਜੀ ਮੈਨੂੰ ਇੱਕ ਫੋਨ ਨੰਬਰ ਦਿੱਤਾ ਸੀ, ਮੈਂ ਫੋਨ ਨੰਬਰ ਤੇ ਮੈਸੇਜ ਕੀਤਾ, ਉਹਨਾਂ ਨੇ ਕਿਹਾ 500 ਭਿਜਵਾ ਦੇ, ਮੈਂ 500 ਭਿਜਵਾਇਆ ਤੇ ਉਹਨਾਂ ਨੇ ਮੈਨੂੰ ਮੇਲ 'ਚ ਮੈਕਸੀਕੋ ਦਾ ਜਿਹੜਾ ਫੈਡਰਲ ਲਾਇਸੈਂਸ ਭੇਜ ਦਿੱਤਾ। ਤੇ ਉਹਦੇ ਨਾਲ ਮੈਂ ਟਰੱਕ ਚਲਾ ਰਿਹਾ ਅਮਰੀਕਾ। ਦੱਸੋ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਉਹ ਡੈਫੀਨਿਟਲੀ ਆਡਿਟ ਤੇ ਦੇਖੋ ਜੀ, ਆਡਿਟ ਜਿਹੜੀ ਹੈ ਇਹ ਗੁੱਡ ਚੀਜ਼ ਆ। ਇਹਦੇ 'ਚ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਉਹ ਸਾਨੂੰ ਰਿਮਾਈਂਡਰ ਹੋ ਜਾਂਦਾ। ਜਿਵੇਂ ਹੁਣ ਅੱਜ ਕੱਲ ਸਾਡਾ ਆਡਿਟ ਚੱਲਦਾ, ਸਾਨੂੰ ਪੁੱਛਦੇ ਕਿ ਯਾਰ ਤੁਹਾਡਾ ਇੰਗਲਿਸ਼ ਲਰਨਿੰਗ ਪ੍ਰੋਫੀਸ਼ੀਐਂਸੀ ਕਿੱਦਾਂ ਹੈਗੀ। ਉਹਦਾ ਇਹੀ ਹੈਗਾ ਕਿ ਆਪਣੇ ਆਪ ਨੂੰ ਰੈਡੀ ਕਰ ਲਈਏ। ਤੇ ਜਿਹੜੀ ਕੁਐਸਚਨ ਨੇ ਜਿਵੇਂ ਆਪਾਂ ਸ਼ੇਅਰ ਕੀਤੇ ਸੀ few weeks back, ਉਹਨਾਂ ਨੂੰ ਇੱਕ ਵਾਰੀ 2 ਵਾਰੀ ਆਪਾਂ ਰੱਟਾ ਲਾ ਲਈਏ ਤੇ ਅੰਡਰਸਟੈਂਡ ਕਰ ਲਈਏ ਕੁਐਸਚਨ ਕੀ ਨੇ ਤੇ ਆਨਸਰ ਕੀ ਨੇ, ਤੇ ਆਪਣਾ ਕੰਮ ਠੀਕ ਹੋ ਜਾਏਗਾ। ਤੇ ਇਹੀ ਚੀਜ਼ ਜਿਹੜੀ ਆਡਿਟ 'ਚ ਆਣੀ ਹੈ ਜੀ। ਠੀਕ ਹੈ, ਮੈਂ ਇਹ ਪੁੱਛਣਾ ਚਾਹਾਂਗਾ ਕਿ ਟਰੱਕਾਂ ਦੀ ਫਾਈਨੈਂਸਿੰਗ ਇਹ ਅੱਜ ਕੱਲ੍ਹ ਔਖੀ ਹੋਈ ਪਈ ਹੈ, ਇਸ ਬਾਰੇ USA ਟਰੱਕ ਸੇਲਸ ਕੀ ਕੋਈ ਮਹਾਰਤ ਰੱਖਦਾ ਹੈ ਔਰ ਕੀ ਕੋਈ ਮਸ਼ਵਰਾ ਦਿੰਦਾ ਹੈ ਔਰ ਕੀ ਕੋਈ ਕਮਾਲ ਵਿਖਾ ਸਕਦਾ ਹੈ? ਜੀ ਬਿਲਕੁਲ ਜੀ ਬਿਲਕੁਲ। ਇਹਦੇ 'ਚ ਦੇਖੋ ਅਸੀਂ ਚੀਜ਼ਾਂ ਨੂੰ ਪ੍ਰੋਫੈਸ਼ਨਲ ਕਰਨਾ ਚਾਹੁੰਦੇ ਹਾਂ, ਬਿਹਤਰ ਕਰਨਾ ਚਾਹੁੰਦੇ ਹਾਂ, ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਕਸਟਮਰ ਨੇ ਉਹ ਲਾਈਫ ਟਾਈਮ ਕਸਟਮਰ ਹੋਣ। ਇਸ ਤਰ੍ਹਾਂ ਨਾ ਹੋਏ ਕਿ ਇੱਕ ਵਾਰੀ ਉਹਨੂੰ ਜੇ ਸਮਾਨ ਵੇਚ ਦਿੱਤਾ ਤੇ ਬਾਅਦ 'ਚ ਫੋਨ ਕਰੇ ਤੇ ਚੱਕੀਏ ਨਾ, ਏਦਾਂ ਆਪਾਂ ਕੰਮ ਨਹੀਂ ਕਰਦੇ। ਬਾਕੀ ਇਹ ਨਹੀਂ ਕਹਿੰਦੇ ਅਸੀਂ ਕਿ ਬਹੁਤ ਹੀ ਟੌਪ ਦੇ ਜਿਹੜੇ ਬਜ਼ੁਰਗ ਹੈਗੇ, ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਹੋਣੀਆਂ, ਪਰ ਅਸੀਂ ਕੋਸ਼ਿਸ਼ ਕਰਦੇ ਆਪਣੀ ਚੀਜ਼ਾਂ ਬਿਹਤਰ ਰੱਖੀਏ। ਇਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਅਦਰ ਦੈਨ ਟਰੱਕ ਦੀ ਸੋਰਸਿੰਗ ਦੀ, ਨੰਬਰ 2 ਤੇ ਜਿਹੜੀ ਆਉਂਦੀ ਹੈ ਫਾਈਨੈਂਸਿੰਗ। ਫਾਈਨੈਂਸਿੰਗ ਵਾਸਤੇ ਅਸੀਂ ਬਹੁਤ ਜ਼ਿਆਦਾ ਆਪਣਾ ਜਿਹੜਾ ਆਪਣੇ ਆਪ ਨੂੰ ਰੈਡੀ ਕੀਤਾ ਹੈ ਕਿ ਜਦੋਂ ਆਪਾਂ ਬੈਂਕ ਨੂੰ ਲੋਨ ਪ੍ਰੈਜ਼ੈਂਟ ਕਰੀਏ, ਉਹਦੇ ਨਾਲ ਸਾਡਾ ਜਿਹੜਾ ਟਰੱਕ ਆ ਉਹ ਕੁਆਲੀਫਾਈਡ ਟਰੱਕ ਹੋਣਾ ਚਾਹੀਦਾ, ਉਹ ਬੈਂਕ ਦਾ ਚੱਕਿਆ ਨਹੀਂ ਹੋਣਾ ਚਾਹੀਦਾ, ਉਹ ਆਕਸ਼ਨ ਦਾ ਨਹੀਂ ਹੋਣਾ ਚਾਹੀਦਾ, ਮੇਜਰ ਫਲੀਟ ਦਾ ਹੋਣਾ ਚਾਹੀਦਾ। ਅਸੀਂ ਬੈਂਕ ਨੂੰ ਐਕਸਪਲੇਨ ਕਰ ਸਕੀਏ ਜਿਹੜਾ ਸਾਡਾ ਟਰੱਕ ਆ ਜਦੋਂ ਕਸਟਮਰ ਲਏਗਾ ਇਹਦੀ ਵੈਲਿਊ ਹੈਗੀ, ਵੈਲਿਊ ਉਹਨੂੰ ਕਹਿੰਦੇ ਕਿ ਕੋਲੈਟਰਲ ਵੈਲਿਊ ਹੈਗੀ। ਮਤਲਬ ਜਿੰਨੇ ਦਾ ਟਰੱਕ ਲੈ ਰਿਹਾ ਤੇ ਜਿੰਨੇ ਦਾ ਟਰੱਕ ਅਸੀਂ ਵੇਚ ਰਹੇ ਹਾਂ, ਉਹ ਇਹ ਨਹੀਂ ਕਰ ਰਹੇ ਕਿ ਅਸੀਂ ਤੈਨੂੰ ਜਿਹੜੀ ਆ ਜੇ ਟਰੱਕ ਦੀ ਵੈਲਿਊ 100,000 ਆ ਤੇ ਅਸੀਂ ਉਹਦੀ 1,20,000 ਦਾ ਟਰੱਕ ਬਣਾ ਕੇ ਵੇਚ ਰਹੇ ਹਾਂ। ਅਸੀਂ ਉਹ ਨਹੀਂ ਕਰਦੇ। ਅਸੀਂ ਮੇਕ ਸ਼ੋਰ ਕਰਦੇ ਹਾਂ ਵੈਲਿਊ ਬੈਸਟ ਵੈਲਿਊ ਹੋਏ ਤੇ ਕਸਟਮਰ ਲੈ ਕੇ ਜਾਏ ਤੇ ਅਗਲੇ 5-6 ਸਾਲ 7 ਸਾਲ ਆਰਾਮ ਨਾਲ ਚਲਾ ਸਕੇ। ਠੀਕ ਹੈ। ਇਹਦੇ ਨਾਲ ਕਰਕੇ ਫਿਰ ਬੈਂਕਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਟਰਸਟ ਕੀਤਾ ਤੇ ਸਾਡੇ ਨਾਲ ਚੱਲੇ ਤੇ ਸਾਨੂੰ ਉਹਨਾਂ ਨੇ ਅਲਾਉ ਕੀਤਾ ਕਿ ਅਸੀਂ ਉਹਨਾਂ ਨਾਲ ਬਿਜ਼ਨਸ ਕਰ ਸਕਦੇ ਹਾਂ ਲੌਂਗ ਟਰਮ ਵਾਸਤੇ। ਕਿਉਂਕਿ ਜਿਹੜਾ ਬੈਂਕ ਆ ਉਹ ਪਿਛਲੇ 6 ਮਹੀਨੇ ਨਹੀਂ, ਸਾਲ ਨਹੀਂ, 2 ਸਾਲ 3 ਸਾਲ ਪਿੱਛੇ ਪੂਰੀ ਦੇਖ ਰਿਹਾ ਹੁੰਦਾ ਕਿ ਪੋਰਟਫੋਲੀਓ ਕੀ ਹੈਗਾ ਜਿਹੜਾ ਬੰਦਾ ਲੋਨ ਕਰਾ ਰਿਹਾ, ਜਿਹੜਾ ਕੰਪਨੀ ਲੋਨ ਕਰਾ ਰਹੀ ਆ। ਇਹ ਚੀਜ਼ਾਂ ਕਰਕੇ ਹੁਣ ਸਾਡੀ ਜਿਹੜੀ ਫਾਈਨੈਂਸਿੰਗ ਆ ਉਹਦੇ 'ਚ ਨਾਨ ਪ੍ਰੋਫਿਟ ਬੈਂਕ ਵੀ ਹੈਗੇ,
ਉਹਦੇ 'ਚ ਗਵਰਨਮੈਂਟ ਗਾਰੰਟੀਡ ਲੋਨ ਵੀ ਹੈਗੇ, ਉਹਦੇ 'ਚ A+ ਲੋਨ ਵੀ ਹੈਗੇ। A+ ਲੋਨ ਦਾ ਮਕਸਦ ਜਿਹੜੇ ਮੇਜਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ, ਅੱਜ ਦੇ ਟਾਈਮ 'ਚ ਵੀ ਜੇ ਤੁਹਾਡਾ ਕਮਰਸ਼ੀਅਲ ਕ੍ਰੈਡਿਟ ਬਣਿਆ, ਪਿੱਛੇ ਤੁਸੀਂ 3-4 ਟਰੱਕ ਲੈ ਕੇ ਪੇ ਆਫ ਕਰ ਚੁੱਕੇ ਹੋ ਤੇ ਤੁਹਾਡਾ ਵਧੀਆ ਇਨਕਮ ਹੈਗੀ, ਅਸੀਂ ਹੁਣ ਵੀ 0 ਡਾਊਨ ਤੇ ਅਪਰੂਵਲ ਕਰਾ ਰਹੇ ਹਾਂ। ਤੇ ਇਹ ਜਿਹੜੀ ਚੀਜ਼ਾਂ ਨੇ ਇਹ ਸਾਰੀਆਂ ਬਹੁਤ ਇੰਪੋਰਟੈਂਟ ਨੇ ਇਕਵਿਪਮੈਂਟ ਬਾਇੰਗ ਕਰਨ ਵਾਸਤੇ, ਕਿਉਂਕਿ ਜੇ ਇਕਵਿਪਮੈਂਟ ਤੁਸੀਂ ਗਲਤ ਬਾਏ ਕਰ ਲਓ, ਆਕਸ਼ਨ ਤੋਂ ਲੈ ਲਓ ਤੇ ਬਾਅਦ 'ਚ ਪਤਾ ਲੱਗੇ ਉਹਦੇ ਇੰਜਨ 'ਚ ਪ੍ਰੋਬਲਮ ਹੈਗੀ ਆ, ਉਹਦੀ ਮੇਨਟੇਨੈਂਸ ਨਹੀਂ ਹੋਈ, ਜਾਂ ਜਦੋਂ ਬੈਂਕ ਨੇ ਰਿਪੋ ਕੀਤਾ ਉਹਦੇ 'ਚ ਚੀਜ਼ਾਂ ਲੋਕਾਂ ਨੇ ਕੱਢ ਕੇ ਵੇਚ ਦਿੱਤੀਆਂ, ਉਹ ਤੇ ਇੱਕ ਅਪਫਰੰਟ ਪ੍ਰੋਬਲਮ ਹੁੰਦਾ। ਪਰ ਉਹਦੇ ਬਾਅਦ ਜਦੋਂ ਫਾਈਨਾਂਸਿੰਗ ਕਰਨ ਜਾਂਦੇ ਨਾ, ਉਹਦੇ 'ਚ ਵੀ ਤੁਹਾਨੂੰ ਬਹੁਤ ਜ਼ਿਆਦਾ ਲੋਕ, ਮੈਂ ਹੁਣ ਓਪਨਲੀ ਕਹਿ ਰਿਹਾ ਕਿ ਐਕਸਪਲੇਨ ਨਹੀਂ ਕਰਦੇ ਕਿ ਵਿਆਜ ਕਿੰਨਾ। ਉਹ ਵਿਆਜ ਜਿਹੜਾ ਦੇਸੀ ਤਰੀਕੇ ਨਾਲ ਕਰਕੇ ਦੱਸ ਦਿੰਦੇ ਨੇ 1 ਸਾਲ ਦਾ। ਉਹਨਾਂ ਨੂੰ ਇਹ ਚੀਜ਼ ਐਕਸਪਲੇਨ ਕਰਨੀ ਹੁੰਦੀ ਜਿਹੜਾ ਲੋਨ ਆ ਉਹ 3 ਈਅਰ ਦਾ ਲੋਨ ਹੈ ਜਾਂ 4 ਸਾਲ ਦਾ ਲੋਨ ਆ, ਤੇ ਉਹਦੇ 'ਚ ਵਿਆਜ ਟੋਟਲ ਕਿੰਨਾ ਲੱਗੂਗਾ। ਇਹ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਐਕਸਪਲੇਨ ਕਰਦੇ ਹਾਂ ਤੇ ਸਾਨੂੰ ਬੈਨੀਫਿਟ ਮਿਲਦਾ, ਤੇ ਉਹਦਾ ਬੈਨੀਫਿਟ ਅਸੀਂ ਕਸਟਮਰ ਨੂੰ ਦਿੰਦੇ ਹਾਂ, ਕਿਉਂਕਿ ਬੈਂਕ ਨੂੰ ਪਤਾ ਹੈ ਕਿ ਸਾਡੀ ਜਿਹੜਾ ਕੰਮ ਆ ਉਹ ਸਿੱਧਾ ਕੰਮ ਆ, ਅਸੀਂ ਕਸਟਮਰ ਦੀ ਹੈਲਪ ਕਰਦੇ ਹਾਂ, ਅਸੀਂ ਸਹੀ ਤਰੀਕੇ ਨਾਲ ਬਿਜ਼ਨਸ ਕਰਦੇ ਹਾਂ, ਤੇ ਔਨ ਦਾ ਰਿਟਰਨ ਕਸਟਮਰ ਜਿਹੜਾ ਬੈਂਕ ਆ ਉਹ ਸਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਡੀਲ ਕਰਦਾ, ਸਾਡੇ ਕਸਟਮਰ ਨੂੰ ਪ੍ਰਾਇੋਰਟੀ ਦਿੰਦਾ ਅਪਰੂਵਲ ਵਾਸਤੇ, ਸਪੈਸ਼ਲੀ ਫਸਟ ਟਾਈਮ ਬਾਇਰ ਵਾਸਤੇ। ਜੀ ਠੀਕ, ਬਿਲਕੁਲ ਠੀਕ ਹੈ। USA ਟਰੱਕ ਸੇਲਸ ਤੇ ਡੀਲਸ ਕੀ ਨੇ, ਆਫਰਸ ਕੀ ਚੱਲ ਰਹੀਆਂ ਜਿਨ੍ਹਾਂ ਤੋਂ ਟਰੱਕਿੰਗ ਦੇ ਨਾਲ ਜੁੜੇ ਦੋਸਤ ਨੇ, ਜਿਹੜੇ ਭੈਣ ਭਰਾ ਨੇ, ਜਿਹੜੇ ਉਹ ਫਾਇਦਾ ਚੁੱਕ ਸਕਦੇ? ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਐਕਸਪਲੇਨ ਕਰਨਾ ਕਿ ਜਿਹੜਾ ਆਪਾਂ DPF ਕਲੀਨਿੰਗ ਸਿਸਟਮ ਜਿਹੜਾ ਇੰਟਰੋਡਿਊਸ ਕੀਤਾ ਨੋ ਓਪਨ ਬਾਕਸ, ਉਹਦੀ ਬਹੁਤ ਜ਼ਿਆਦਾ ਪੋਜ਼ਿਟਿਵ ਜਿਹੜਾ ਰਿਜ਼ਲਟ ਆ ਰਹੇ ਨੇ। ਅਸੀਂ ਵੀਡੀਓ ਵੀ ਲਾਈਆਂ ਆਪਣੀ ਵੈਬਸਾਈਟ ਤੇ ਜਾ ਕੇ ਦੇਖੋ। ਹੁਣ ਉਹਦਾ ਕਰਕੇ ਸਾਡੇ ਕੋਲ ਸਾਊਥਰਨ ਕੈਲੀਫੋਰਨੀਆ ਦੀ ਤੇ ਡਿਸਟ੍ਰੀਬਿਊਸ਼ਨਸ਼ਿਪ ਸੀਗੀ, ਅਸੀਂ ਹੁਣ ਪੂਰੇ ਕੈਨੇਡਾ ਦੀ ਵੀ ਡਿਸਟ੍ਰੀਬਿਊਸ਼ਨ ਲੈ ਲਈ ਆ। ਜੇ ਕਿਉਂਕਿ ਤੁਹਾਡੇ ਲਿਸਨਰ ਨੇ ਕੈਨੇਡਾ ਵੀ ਨੇ, ਸਾਨੂੰ ਕੈਲਗਰੀ ਤੋਂ ਕਾਲਾਂ ਆਈਆਂ ਕਿ ਜੀ ਅਸੀਂ ਪੰਜਾਬੀ ਰੇਡੀਓ ਨੂੰ ਸੁਣਦੇ ਹਾਂ, ਤੇ ਪੰਜਾਬੀ ਰੇਡੀਓ ਜਿਹੜਾ ਇੱਕ ਬਹੁਤ ਮੰਨਾ ਪਰਮੰਨਾ ਜਿਹੜਾ ਪਲੇਟਫਾਰਮ ਆ ਪੰਜਾਬੀਆਂ ਦੀ ਇਨਫੋਰਮੇਸ਼ਨ ਵਾਸਤੇ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਗੱਲ ਸੁਣੀ ਸੀ, ਅਸੀਂ ਕੈਲਗਰੀ ਤੋਂ ਕਾਲ ਕਰ ਰਹੇ ਹਾਂ, ਤੇ ਅਸੀਂ ਉਹ ਕਰਕੇ ਫਿਰ ਜਦੋਂ ਫੋਲੋ ਅਪ ਕੀਤਾ, ਜਿਹੜਾ ਇਹ ਸਿਸਟਮ ਹੈ ਇੰਗਲੈਂਡ ਦਾ ਸਿਸਟਮ ਆ, ਉਹਨਾਂ ਨੇ ਸਾਨੂੰ ਹੁਣ ਕੈਨੇਡਾ ਦੀ ਡਿਸਟ੍ਰੀਬਿਊਸ਼ਨ ਦੇ ਦਿੱਤੀ ਹੈ। ਹੁਣ ਅਸੀਂ ਕੈਨੇਡਾ 'ਚ ਵੀ ਕੰਮ ਸ਼ੁਰੂ ਕਰਨ ਲੱਗੇ। ਵੈਸਟਰਨ ਰੀਜਨ 'ਚ ਅਸੀਂ ਆਲਰੇਡੀ ਆਪਣਾ ਜਿਹੜਾ ਰਿਪਰੈਜ਼ੈਂਟੇਟਿਵ ਵੀ ਲੱਭ ਲਿਆ, ਆਪਣੇ ਮਿੱਤਰ ਹੀ ਨੇ, ਬਹੁਤ ਅੱਛੇ ਪੁਰਾਣੇ ਦੋਸਤ ਨੇ, ਤੇ ਹੁਣ ਇਹ ਚੀਜ਼ਾਂ ਸੈਟਅਪ ਹੋ ਰਹੀਆਂ। ਜੇ ਤੁਸੀਂ ਉਹ ਵੀ ਲੈਣਾ ਚਾਹੋ ਤਾਂ ਅਸੀਂ ਕੈਨੇਡਾ 'ਚ ਵੀ ਤੁਹਾਨੂੰ ਆਪਣਾ ਡੈਫ ਕਲੀਨਿੰਗ ਦਾ ਸਿਸਟਮ ਸੈਲ ਕਰ ਸਕਦੇ ਹਾਂ, ਉਹਦੀ ਸਪਲਾਈ ਸੈਲ ਕਰ ਸਕਦੇ ਹਾਂ, ਤੇ ਉਹ ਜਿਹੜਾ ਸਮਾਨ ਆ ਉਹ ਡਾਇਰੈਕਟ ਇੰਗਲੈਂਡ ਤੋਂ ਆਏਗਾ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਅਮਰੀਕਾ ਤੇ ਕੋਈ ਚੀਜ਼ ਕੈਨੇਡਾ ਭੇਜੋ ਤਾਂ ਉਹਦੇ ਟੈਰਿਫ ਟੂਰਿਫ ਬਹੁਤ ਲੱਗਿਆ, ਤੇ ਅਸੀਂ ਡਾਇਰੈਕਟ ਜਿਹੜਾ ਜੀ ਇੰਗਲੈਂਡ ਤੋਂ ਮੰਗਾਵਾਂਗੇ, ਕਿਉਂਕਿ ਕੈਨੇਡਾ ਤੇ ਇੰਗਲੈਂਡ ਦੇ ਅੰਦਰ ਜਿਹੜਾ ਟੈਰਿਫ ਫ੍ਰੀ ਕੰਟਰੀ ਅੱਜ ਕੱਲ ਬਹੁਤ ਸਾਰੀ ਚੀਜ਼ਾਂ 'ਚ। ਠੀਕ ਹੈ। ਜਿਹੜੀ ਡੀਲਾਂ ਨੇ ਉਹ ਸਿੰਪਲ ਹੈ ਜੀ, ਤੁਸੀਂ USA ਟਰੱਕ ਸੇਲ ਤੇ ਜਾਓ, ਅਸੀਂ ਜਿੰਨੇ ਵੀ ਟਰੱਕ ਹੁਣ ਵੇਚ ਰਹੇ ਹਾਂ ਉਹਨਾਂ ਦਾ ਡੈਫ ਫਿਲਟਰ ਕਲੀਨ ਕਰਕੇ ਦੇ ਰਹੇ ਹਾਂ। ਸਾਡਾ ਜਿਹੜਾ ਸਿਲਵਰ ਪੈਕੇਜ ਹੈ ਜਾਂ 골ਡਨ ਪੈਕੇਜ ਹੈ, ਉਹ ਦੋਨਾਂ ਦੇ ਅੰਦਰ ਅਸੀਂ ਇਹਨਾਂ ਨੂੰ ਐਡ ਕਰ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਕਸਟਮਰ ਲੈ ਕੇ ਜਾਏ ਤੇ ਉਹਦੀ ਜਿਹੜੀ ਇਕਵਿਪਮੈਂਟ ਦਾ ਜਿਹੜਾ ਗੁੱਡ ਟਾਈਮ ਆ, ਉਹ ਜਿਹੜਾ ਲੈਸ ਮੇਨਟੇਨੈਂਸ ਵਾਲਾ ਟਾਈਮ ਆ, ਉਹ ਲੰਬੇ ਤੋਂ ਲੰਬਾ ਹੋ ਜਾਏ। ਠੀਕ ਹੈ, ਉਹ ਕਰਕੇ ਜਿਹੜਾ ਅਸੀਂ ਉਹ ਸਿਸਟਮ ਸ਼ੁਰੂ ਕਰ ਦਿੱਤਾ ਹੈ, ਤੇ ਡੀਲਾਂ ਤੁਸੀਂ ਦੇਖੋਗੇ ਤੇ ਹੈਰਾਨ ਹੋ ਜਾਣਾ। ਸਾਡੇ ਕੋਲ 50,000 ਤੋਂ ਲੈ ਕੇ 1,20,000 ਤੱਕ ਸਾਰੇ ਸੈਗਮੈਂਟ ਕੰਪਲੀਟਲੀ ਕਵਰ ਨੇ ਵਿਦ ਸਿਲਵਰ ਜਾਂ 골ਡ ਟਰੱਕ ਸਰਟੀਫਾਈਡ ਪੈਕੇਜ। ਟਾਈਮ ਦਾ ਜ਼ਿਆਦਾ ਨਹੀਂ ਲਵਾਂਗਾ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 1833-698-7224। ਰਿਪੀਟ ਕਰਾਂਗਾ 1833-698-7224, ਜਾਂ ਸਾਡੀ ਵੈਬਸਾਈਟ ਚੈੱਕ ਕਰ ਲਓ usatrucksales.com। ਬਿਲਕੁਲ ਠੀਕ ਹੈ, ਸਹੀ ਹੈ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਕਿ ਤੁਸੀਂ ਅੱਜ ਕੁਝ ਸਮਾਂ ਕੱਢਿਆ, ਸਾਡੇ ਦੇਖਰ ਸੁਰਲਾਲਿਆਂ ਦੇ ਰੂਬਰੂ ਹੋਏ, ਔਰ ਅਸੀਂ ਉਹਦੀ ਮੁਲਾਕਾਤ ਆ ਜਿਹੜੀ ਉਹਦੇ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਚਾਹਾਂਗੇ, ਤੁਹਾਡੇ ਧੰਨਵਾਦ ਦੇ ਨਾਲ। ਥੈਂਕ ਯੂ ਜੀ ਸਭ ਦਾ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ ਜੀ। ਬੜੀ ਬੜੀ ਮਿਹਰਬਾਨੀ। ਇਹ ਸਨ ਜੀ USA ਟਰੱਕ ਸੇਲਸ ਤੋਂ ਸਈਦ ਸਾਹਿਬ, ਜਿਨ੍ਹਾਂ ਨੇ ਹਫ਼ਤਾਵਾਰ ਗੱਲਬਾਤ 'ਚ ਬੜੀ ਭਰਵੀਂ ਜਾਣਕਾਰੀ ਜਿਹੜੀ ਉਹ ਸਾਡੇ ਤੱਕ ਪਹੁੰਚਦੀ ਕੀਤੀ। ਸੋ ਇਹਨਾਂ ਨਾਲ ਗੱਲਬਾਤ ਹੈ ਜਿਹੜੀ ਆਉਂਦੇ ਹਫ਼ਤੇ ਤੱਕ ਲਈ ਅਸੀਂ ਉਧਾਰ ਕੀਤੀ ਹੈ। ਅੱਜ ਤੱਕ ਦੀ ਮੁਲਾਕਾਤ ਹੈ ਜਿਹੜੀ ਇਹਦੇ 'ਚ ਇਜਾਜ਼ਤ ਚਾਹਾਂਗੇ। ਮੈਨੂੰ ਮਸੂਦ ਮੱਲੀ ਨੂੰ ਪੰਜਾਬੀ ਰੇਡੀਓ USA ਔਰ USA ਟਰੱਕ ਸੇਲਸ ਇਹਨਾਂ ਦੇ ਸਾਂਝੇ ਪਲੇਟਫਾਰਮ ਤੋਂ ਦੋ ਇਜਾਜ਼ਤਾਂ। ਉਹਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਰਿਆਂ ਦਾ ਰੱਬ ਰਾਖਾ।